ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ ਦੇ ਵਿੱਚ 25 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 26 ਫਰਵਰੀ ਸਾਲ 2026 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ डिजिटल प्लेटफॉर्म्स जिन्हां 'च पंजाबी रेडियो USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ ਔਰ ਪੰਜਾਬੀ TV USA ਦਾ ਟਿਕਟੌਕ ਚੈਨਲ ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਵੱਧ ਨੇ ਖਬਰਾਂ ਹਲੇ KPK ਤੇ ਬਲੋਚਿਸਤਾਨ 'ਚ 34 ਅੱਤਗਰਦਾਂ ਦੇ ਮਾਰੇ ਜਾਣ ਦੀ ਇਤਲਾਹ ਹੈ ਤੇ KPK 'ਚ 4 ਸਿਕਿਉਰਿਟੀ ਵਾਲੇ ਵੀ ਜਾਨ ਤੋਂ ਹੱਥ ਧੋ ਬੈਠੇ ਨੇ। ਤਲਾਲ ਚੌਧਰੀ ਹੋਰਾਂ ਨੇ ਵੀ ਇਸ ਬਾਰੇ ਕੋਈ ਬਿਆਨ ਦਿੱਤਾ ਹੈ। ਕੀ ਜਾਣਕਾਰੀ ਇਹ ਜੀ ਕਿ ਅਫਗਾਨਿਸਤਾਨ ਦੇ ਔਰ ਪਾਕਿਸਤਾਨ ਦੇ ਬਾਰਡਰਾਂ ਦੇ ਉੱਤੇ ਲੜਾਈ ਹੈ ਜਿਹੜੀ ਇਹ ਤੇ ਚੱਲਣ ਡਈ, ਝੜਪਾਂ ਚੱਲਣ ਡਈਆਂ ਸੀਗੀਆਂ। ਹੁਣ ਉਧਰੋਂ ਮਾਮਲਾ ਚੁੱਪ ਹੋਇਆ ਤੇ ਇਧਰ ਇੰਟੈਲੀਜੈਂਸ ਬੇਸ ਆਪਰੇਸ਼ਨ ਕੀਤੇ ਗਏ ਆ ਜਿਨ੍ਹਾਂ 'ਚ ਇਹ ਕੁਝ ਅੱਤਗਰਦ ਨੇ ਜਿਹੜੇ ਇਹ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਵਾਲੇ ਪਾਸੇ ਆਉਣ ਡੇ ਸੀਗੇ। ਇਹ ਇੱਕ ਥਾਂ ਦੇ ਉੱਤੇ 34 ਨਹੀਂ ਮਾਰੇ ਗਏ। ਇਹ KPK ਦੇ ਵਿੱਚ ਅੱਡੋ ਅੱਡ ਕੋਈ 5 ਤੋਂ 6 ਕਾਰਵਾਈਆਂ ਹੋਈਆਂ ਨੇ ਔਰ ਬਲੋਚਿਸਤਾਨ ਦੇ ਵਿੱਚ ਜਿਹੜੀ ਉਹ ਇੱਕ ਕਾਰਵਾਈ ਹੋਈ ਹੈ। 8 ਅੱਤਗਰਦ ਨੇ ਜਿਹੜੇ ਬਲੋਚਿਸਤਾਨ 'ਚ ਮਾਰੇ ਗਏ ਨੇ। ਇਹ ਨੇ ਜਿਹੜੇ ਇਹ ਅਫਗਾਨ ਬਾਰਡਰ ਕ੍ਰਾਸ ਕਰਕੇ ਰਾਤ ਦੇ ਹਨੇਰੇ 'ਚ ਆਉਣ ਡੇ ਸੀਗੇ। ਕੁਛ ਨੇ ਜਿਹੜੇ ਉਹ ਕਿਤੇ ਲੁਕੇ ਬੈਠੇ ਸੀਗੇ, ਕੁਛ ਨੇ ਜਿਹੜੇ ਉਹਨਾਂ ਦਾ ਫੌਜ ਦੇ ਨਾਲ ਮੁਕਾਬਲਾ ਚੱਲਿਆ। ਸੋ ਉਸ ਤੋਂ ਬਾਅਦ ਕੁੱਲ ਰਲਾ ਕੇ ਇਹ ਤਸਦੀਕ ਕੀਤੀ ਗਈ ਹੈ ਕਿ ਇਹ 34 ਅੱਤਗਰਦ ਲੜਾਕੂ ਨੇ ਜਿਹੜੇ ਸਾਰੇ ਅਫਗਾਨਿਸਤਾਨ ਦੇ ਸ਼ਹਿਰੀ ਦੱਸੇ ਜਾ ਰਹੇ ਨੇ ਔਰ ਪਾਕਿਸਤਾਨ ਦੇ ਵਿੱਚ ਇਹ ਹਮਲਾ ਕਰਨ ਦੇ ਸੀਗੇ ਜਾਂ ਮੁਕਾਬਲਾ ਇਹਨਾਂ ਨੇ ਕੀਤਾ ਔਰ ਉਸ ਤੋਂ ਬਾਅਦ ਮਾਰੇ ਗਏ। ਜਿਹੜੀ 4 ਕਹਿ ਲਵੋ ਕਿ ਸਿਕਿਉਰਿਟੀ ਜ਼ਿੰਮੇਦਾਰਾਂ ਦੀ ਹਲਾਕਤ ਦੀ ਗੱਲ ਤੁਸੀਂ ਕਰਨ ਦੇ ਜੇ, ਇਹ ਮਾਮਲਾ ਹੋਇਆ ਹੈ KPK ਸੂਬੇ ਦੇ ਵਿੱਚ ਜਿੱਥੇ ਉੱਥੋਂ ਦੀ ਅਬਾਬੀਲ ਫੋਰਸ ਦੇ ਉੱਤੇ ਆ ਜਿਹੜਾ ਉਹ ਅੱਤਗਰਦਾਂ ਨੇ ਹਮਲਾ ਕੀਤਾ ਹੈ ਔਰ ਉਹਦੇ 'ਚ 4 ਸਿਕਿਉਰਿਟੀ ਜ਼ਿੰਮੇਦਾਰ ਨੇ ਜਿਹੜੇ ਉਹ ਜਾਨ ਦੀ ਬਾਜ਼ੀ ਹਾਰ ਗਏ ਨੇ ਔਰ 2 ਨੇ ਜਿਹੜੇ ਉਹ ਫੱਟਰ ਨੇ। ਇਹ ਬਜੋੜ ਜ਼ਿਲ੍ਹਾ ਆ, ਉਹਦੀ ਤਹਿਸੀਲ ਆ ਖਾਰ, ਉਹਦੇ ਇਲਾਕੇ ਨਵੇਂ ਕਿਲਾ ਦੇ ਵਿੱਚ ਇਹ ਮਾਮਲਾ ਜਿਹੜਾ ਇਹ ਵਾਪਰਿਆ ਹੈ ਔਰ CM KPK ਨੇ ਇਸ ਮਾਮਲੇ ਦੇ ਉੱਤੇ KPK ਦੇ ਜਿਹੜੇ IG ਨੇ ਉਹਨਾਂ ਤੋਂ ਰਿਪੋਰਟ ਵੀ ਤਲਬ ਕਰ ਲਈ ਔਰ ਆਖਿਆ ਕਿ ਇਹ ਕੰਮ ਕਾਬਲੇ ਕਬੂਲ ਨਹੀਂ। ਕਹਿੰਦੇ ਐ ਜਦੋਂ ਰੋਜ਼ਾ ਖੋਲਣ ਦਾ ਟਾਈਮ ਸੀ ਨਾ, ਅਫਤਾਰੀ ਦਾ ਟਾਈਮ, ਉਦੋਂ ਇਹ ਰੂਟੀਨ ਦੇ ਗਸ਼ਤ ਦੇ ਉੱਤੇ ਅਬਾਬਿਲ ਫੋਰਸ ਆ ਜਿਹੜੀ ਇਹ ਤੁਰੀ ਫਿਰਦੀ ਸੀ ਜਾਂ ਗਸ਼ਤ ਕਰਨ ਡਈ ਸੀਗੀ। ਉਦੋਂ ਇਹਨਾਂ ਨੂੰ ਘਾਤ ਲਾ ਕੇ ਨਿਸ਼ਾਨਾ ਬਣਾਇਆ ਗਿਆ ਔਰ ਇਹ ਸਭ ਕੀਤਾ। ਇਧਰੋਂ ਜਿਹੜਾ ਤੁਸੀਂ ਪਾਕਿਸਤਾਨ ਦੇ ਇੰਟੀਰੀਅਰ ਫੈਡਰਲ ਮਿਨਿਸਟਰ ਤਲਾਲ ਚੌਧਰੀ ਉਹਨਾਂ ਦੇ ਬਿਆਨ ਦਾ ਹਵਾਲਾ ਦਿੱਤਾ ਹੈ। ਇਹ ਮਾਮਲਾ ਹੈ ਅਫਗਾਨਿਸਤਾਨ ਦੇ ਨਾਲ। ਉਹਨਾਂ ਆਖਿਆ ਜਦੋਂ ਅਫਗਾਨਿਸਤਾਨ ਤੋਂ ਹਮਲਾ ਹੁੰਦਾ ਆ ਅਸੀਂ ਉੱਥੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਆ ਜਿਹੜੇ ਅੱਤਗਰਦਾਂ ਦੇ ਟ੍ਰੇਨਿੰਗ ਸੈਂਟਰ ਨੇ ਜਾਂ ਪਨਾਹਗਾਹਾਂ ਨੇ ਜਿਨ੍ਹਾਂ ਦੀ ਪੁਸ਼ਤਪਨਾਹੀ ਅਫਗਾਨ ਤਾਲਿਬਾਨ ਕਰਨ ਦੇ ਨੇ। ਜਦੋਂ ਪਾਕਿਸਤਾਨ 에ਅਰ ਸਟ੍ਰਾਈਕ ਕਰਦਾ ਜਾਂ ਉੱਥੇ ਹਮਲਾ ਕਰਦਾ ਆ ਤੇ ਇਹ ਫਿਰ ਰਿਐਕਸ਼ਨ ਦਿੰਦੇ ਨੇ ਔਰ ਪਾਕਿਸਤਾਨ ਦੇ ਅੰਦਰ ਕਾਰਵਾਈ ਕਰਦੇ ਨੇ। ਇਸ ਵੇਲੇ ਪੂਰੇ ਮੁਲਕ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਿਕਿਉਰਿਟੀ ਨੂੰ ਅਸੀਂ ਹਾਈ ਅਲਰਟ ਕਰ ਦਿੱਤਾ ਹੈ। ਨਾਲ ਹੀ ਉਹਨਾਂ ਨੇ ਇਹ ਆਖਿਆ ਕਿ ਇਹ ਤੁਸੀਂ ਵੇਖੋ ਕਿ ਜਦੋਂ ਹੀ ਪਾਕਿਸਤਾਨ ਅਫਗਾਨਿਸਤਾਨ ਦੇ ਅੰਦਰ ਕਾਰਵਾਈ ਕਰਦਾ ਆ ਤੇ ਉਦੋਂ ਹੀ ਪਾਕਿਸਤਾਨ 'ਚ ਇਹੋ ਜਿਹੇ ਹਮਲੇ ਨੇ ਜਿਹੜੇ ਆਪ ਮਾਰੂ ਨੇ ਬਾਕੀ ਸਾਰੇ ਰਿਐਕਸ਼ਨ ਨੇ ਜਿਹੜੇ ਸ਼ੁਰੂ ਹੁੰਦੇ ਨੇ। ਇੱਕ ਪਾਸੇ ਤਾਲਿਬਾਨ ਕਹਿਣ ਦੇ ਨੇ ਕਿ ਪਾਕਿਸਤਾਨ ਦਾ ਆਪਣੇ ਅੰਦਰ ਦਾ ਮਸਲਾ ਜੀ, ਸਾਡਾ ਇਹਦੇ ਨਾਲ ਲੈਣ ਦੇਣੇ ਕੋਈ ਨਹੀਂ ਗਿਆ, ਇਹ ਤੇ ਇਹਨਾਂ ਦੇ ਅੰਦਰ ਦੀਆਂ ਖਰਾਬੀਆਂ ਜਿਹਦਾ ਮਲਬਾ ਸਾਡੇ ਤੇ ਪਾਉਂਦੇ। ਦੂਜੇ ਪਾਸੇ ਜਦੋਂ ਅਸੀਂ ਅਫਗਾਨਿਸਤਾਨ 'ਚ ਨਿਸ਼ਾਨਾ ਬਣਾਉਂਦੇ ਆ ਉਦੋਂ ਇਹ ਕਾਰਵਾਈਆਂ ਕਿਉਂ ਹੁੰਦੀਆਂ? ਇਹ ਸਾਬਤ ਹੁੰਦਾ ਹੈ ਕਿ ਇਹਨਾਂ ਲੋਕਾਂ ਦਾ ਉੱਤੇ ਪਿੱਛੇ ਤਾਲਮੇਲ ਹੈ ਔਰ ਇਹ ਤਾਲਿਬਾਨਾਂ ਦੀ ਸਰਪ੍ਰਸਤੀ ਹੈ ਜਿਹੜੀ ਉਹਦੇ ਵਿੱਚ ਸਾਰੀਆਂ ਕਾਰਵਾਈਆਂ ਹੋ ਰਹੀਆਂ ਜਿਹਨੂੰ ਭਾਰਤ ਸਪਾਂਸਰ ਕਰ ਰਿਹਾ ਹੈ। ਜੀ ਇਮਰਾਨ ਖਾਨ ਦੀ ਭੈਣ ਦਾ ਆਖਣਾ ਹੈ ਕਿ ਜੋ ਇਮਰਾਨ ਖਾਨ ਦੇ ਨਜ਼ਰੀਏ ਦਾ ਭਾਰ ਨਹੀਂ ਚੁੱਕ ਸਕਦਾ ਉਹ ਪਰਾਂ ਹੋ ਜਾਏ। ਇਹਦੇ ਤੇ ਉਹਨਾਂ ਨੇ ਸਾਰੀ ਲੀਡਰਸ਼ਿਪ ਨੂੰ ਰਗੜ ਦਿੱਤਾ ਹੈ ਤੇ ਬੈਰਿਸਟਰ ਗੋਹਰ ਹੋਰਾਂ ਨੇ ਇਹਦਾ ਜਵਾਬ ਦੇ ਦਿੱਤਾ ਹੈ। ਕੀ ਗੱਲਬਾਤ ਇਹ ਹੋਈ ਕਿ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਮੀਡੀਆ ਦੇ ਨਾਲ ਕੱਲ ਉਹਨਾਂ ਨੇ ਗੱਲਬਾਤ ਕੀਤੀ ਔਰ ਕੇਸ ਲਵਾਉਣ ਦਾ ਜਿਹੜਾ ਮਾਮਲਾ ਹੈ ਉਹਨਾਂ ਆਖਿਆ ਕਿ 13 ਮਹੀਨਿਆਂ ਤੋਂ ਅਸੀਂ ਤੇ ਆ ਰਹੇ ਹਾਂ। ਚੀਫ ਜਸਟਿਸ ਨੂੰ ਅਸੀਂ ਆਖਿਆ ਹੈ ਕਿ ਇਮਰਾਨ ਖਾਨ ਦੇ ਕੇਸਾਂ ਨੂੰ ਲਾਇਆ ਜਾਏ, ਸੁਣਵਾਈ ਕੀਤੀ ਜਾਏ। ਉਹ ਕੇਸ ਅਦਾਲਤ ਨੇ ਲੈ ਕੇ ਰੱਖੇ ਨੇ, ਮਨਜ਼ੂਰ ਨੇ, ਨਹੀਂ ਮਨਜ਼ੂਰ, ਉਹਨਾਂ ਦੀ ਸੁਣਵਾਈ ਹੋਣੀ ਨਹੀਂ ਹੋਣੀ, ਅਸੀਂ ਤੇ ਧੱਕੇ ਖਾਣ ਡੇ ਆ। ਪਰ ਉਹਨਾਂ ਆਖਿਆ ਕਿ ਨਾਲ ਹੀ ਦੁੱਖ ਦੀ ਇਹ ਗੱਲ ਹੈ ਕਿ ਇਮਰਾਨ ਖਾਨ ਦਾ ਨਾਂ ਲੈ ਕੇ ਜਿਹੜੇ ਲੋਕ ਜਿੱਤੇ, ਕਿੱਥੇ ਅੱਜ ਉਹ ਹਾਮਦ ਖਾਨ, ਕਿੱਥੇ ਆ ਫਲਾਣਾ, ਉਹਨਾਂ ਨੇ ਦਲ ਮਲ ਕੇ ਪੱਧਰੇ ਕਰਕੇ ਸਾਰੇ ਰੱਖਤੇ ਕਿ ਇਮਰਾਨ ਖਾਨ ਦੇ ਇਸ਼ਕ 'ਚ ਲੋਕਾਂ ਨੇ ਵੋਟ ਦੇ ਕੇ ਇਹਨਾਂ ਹਾਲਾਤਾਂ 'ਚ ਜਦੋਂ ਧਾਂਦਲੀਆਂ ਹੋਈਆਂ ਸਭ ਕੁਛ ਹੈ ਫਿਰ ਵੀ ਇਹਨਾਂ ਲੋਕਾਂ ਨੂੰ ਜਿਤਾਇਆ। ਅੱਜ ਜਦੋਂ ਇਮਰਾਨ ਖਾਨ ਦਾ ਨਜ਼ਰੀਆ ਹੈ ਜਿਹੜਾ ਉਹਦੇ ਤੇ ਗੱਲ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਇਹ ਲੋਕ ਆਪਣਾ ਆਪ ਬਚਾ ਕੇ ਕੁਰਸੀਆਂ ਦੇ ਸਵਾਦ ਵੀ ਲੈਣ ਦੇ ਨੇ ਔਰ ਉਸ ਤੋਂ ਬਾਅਦ ਲੁਕੇ ਵੀ ਪਏ ਨੇ। ਅਸੀਂ ਭੈਣ ਜਿਹੜੀਆਂ ਆਪਣੇ ਭਰਾ ਵਾਸਤੇ ਤੇ ਧੱਕੇ ਖਾਣ ਦੀਆਂ, ਕਿੱਥੇ ਉਹ ਲੀਡਰਸ਼ਿਪ ਜਿਹਨੇ ਇਮਰਾਨ ਖਾਨ ਦੇ ਨਜ਼ਰੀਏ ਦੇ ਉੱਤੇ ਵੋਟ ਲਿਆ? ਕਿੱਥੇ ਨੇ ਉਹ ਲੋਕ ਜਿਨ੍ਹਾਂ ਨੇ ਇਮਰਾਨ ਖਾਨ ਦੇ ਨਾਂ ਦੇ ਉੱਤੇ ਵੋਟ ਲਿਆ? ਕਿੱਥੇ ਨੇ ਉਹ ਲੋਕ ਜਿਨ੍ਹਾਂ ਨੇ ਇਮਰਾਨ ਖਾਨ ਨੂੰ ਕੈਸ਼ ਕਰਾਇਆ? ਇਹ ਗੱਲਾਂ ਜਿਹੜੀਆਂ ਬੜੇ ਦੁੱਖ ਦੇ ਨਾਲ ਉਹਨਾਂ ਨੇ ਕੀਤੀਆਂ। ਉਸ ਤੋਂ ਬਾਅਦ ਇਸ ਵੇਲੇ ਪਾਰਟੀ ਪ੍ਰਧਾਨ ਨੇ ਜਿਹੜੇ ਬੈਰਿਸਟਰ ਗੋਹਰ ਹੋਣੇ
ਜੀ ਜੀ ਉਹਨਾਂ ਨੇ ਇਹ ਆਖਿਆ ਕਿ ਜੀ ਅਸੀਂ ਪਿਛਲੇ ਸਾਲ 17 ਵਾਰਾਂ ਇਸਲਾਮਾਬਾਦ ਹਾਈ ਕੋਰਟ ਗਏ ਆ, 14 ਵਾਰਾਂ ਅਸੀਂ ਸੁਪਰੀਮ ਕੋਰਟ 'ਚ ਜਾ ਚੁੱਕੇ ਆ। ਉਹਨਾਂ ਨੇ ਵੀ ਫਿਰ ਗਿਣਤੀਆਂ ਦੱਸ ਦਿੱਤੀਆਂ ਹਾਂ ਕਿ ਬੈਠੇ ਤੇ ਅਸੀਂ ਵੀ ਨਹੀਂ। ਅਸਲ ਦੇ ਵਿੱਚ ਜਿਹੜੇ ਸਿਆਸੀ ਪੰਡਤ ਨੇ ਉਹ ਕਹਿੰਦੇ ਨੇ ਇੱਥੇ ਵੀ ਇਮਰਾਨ ਖਾਨ ਨੇ ਇੱਕ ਗਲਤੀ ਕਰ ਦਿੱਤੀ, ਹੂੰ ਉਹੀ ਗਲਤੀ ਜਿਹੜੀ ਰਾਜ ਦੇ ਟਾਈਮ ਉਹਨੇ ਕੀਤੀ। ਹਾਂ ਪੂਰੀ ਜਵਾਨ ਪੀੜ੍ਹੀ ਪਾਕਿਸਤਾਨ ਦੀ ਕਹਿੰਦੇ 63% ਦੀ ਜਿਹੜੀ ਪਾਪੂਲੇਸ਼ਨ ਆ ਉਹ ਜਵਾਨ ਪੀੜ੍ਹੀ ਤੇ ਆ। ਜਵਾਨ ਪੀੜ੍ਹੀ ਹੈ, ਬਿਲਕੁਲ। ਜਵਾਨ ਪੀੜ੍ਹੀ ਮਗਰ ਸੀਗੀ ਤੇ ਇਹਨੇ ਹਮ। ਟਿਕਟ ਕਿਹਨੂੰ ਦਿੱਤੇ? ਰਵਾਇਤੀ ਸਿਆਸਤਦਾਨਾਂ ਨੂੰ। ਕੋਈ ਸਿਆਸਤਦਾਨਾਂ ਉਧਰੋਂ ਨੂੰ। ਟੁੱਟਾ, ਕੋਈ ਉਧਰੋਂ ਟੁੱਟਾ, ਕੋਈ ਉਧਰੋਂ ਟੁੱਟਾ। ਹਮ। ਉਹਨਾਂ ਨੂੰ ਦੇ ਕੇ ਹਕੂਮਤ ਬਣਾਉਣ 'ਚ ਤੇ ਕਾਮਯਾਬ ਰਿਹਾ, ਬਾਅਦ 'ਚ ਉਹਨਾਂ ਲੋਕਾਂ ਨੇ ਸਿਆਸਤ ਖੇਡ ਕੇ ਧਰਮ ਤਖਤਾ ਡੇਗਤਾ। ਇਮਰਾਨ ਖਾਨ ਜੇ ਉਸ ਵੇਲੇ ਜਵਾਨ ਪੀੜ੍ਹੀ ਜਿਨ੍ਹਾਂ ਨੇ ਸਿਆਸਤ 'ਚ ਪੈਰ ਨਹੀਂ ਸੀ ਰੱਖਿਆ ਉਹਨਾਂ ਨੂੰ ਵੋਟ ਆਪਣਾ ਟਿਕਟ ਦਿੰਦਾ, ਆਪਣੀ ਪਾਰਟੀ ਵੱਲੋਂ ਲੜਾਉਂਦਾ ਔਰ ਉਹਨਾਂ ਨੂੰ ਨਾਲ ਲੈ ਕੇ ਆਉਂਦਾ, ਜਵਾਨ ਤੰਦਰੁਸਤ ਜ਼ਹਿਨ ਸਾਹਮਣੇ ਆਉਂਦੇ, ਇੱਕ ਨਵੀਂ ਸਿਆਸੀ ਪਨੀਰੀ ਹੈ ਜਿਹੜੀ ਉਹ ਪ੍ਰਵੀਨ ਬਣਦੀ। ਔਰ ਇਹ ਰਵਾਇਤੀ ਸਿਆਸਤਦਾਨਾਂ ਦੇ ਹਰਬੇ ਕਰਪਸ਼ਨਾਂ ਸਾਰੀਆਂ ਔਰ ਧੋਖਾ ਦਈਏ ਜਿਹੜੀ ਇਹਦੇ ਤੋਂ ਬਚਿਆ ਹੁੰਦਾ। ਇਮਰਾਨ ਖਾਨ ਦੇ ਨਾਂ ਤੇ ਲੋਕਾਂ ਨੇ ਵੋਟ ਦੇ ਦੇਣਾ ਹੈ। ਇਮਰਾਨ ਖਾਨ ਦੀ ਸਭ ਤੋਂ ਵੱਡੀ ਸਿਆਸੀ ਗਲਤੀ ਮੈਂ ਸਮਝਣਾ, ਮੈਂ ਸਿਆਸੀ ਪੰਡਤ ਤੇ ਨਹੀਂ ਹੈ, ਮੈਂ ਸਮਝਣਾ ਕਿ ਉਦੋਂ ਜਦੋਂ ਯੂਥ ਬਾਹਰ ਆਈ ਸੀਗੀ, ਯੂਥ ਨੂੰ ਵੋਟ ਲੈਣ ਦੀ ਟਿਕਟ ਦੇ ਦੇਣੇ ਚਾਹੀਦੇ ਸਨ। ਅੱਜ ਪਾਕਿਸਤਾਨ 'ਚ ਇੱਕ ਨਵੀਂ ਸਿਆਸੀ ਗਮਲੇ, ਸਿਆਸੀ ਬੂਟੇ ਨੇ ਜਿਹੜੇ ਸਿਆਸੀ ਰੁੱਖ ਬਣੇ ਹੁੰਦੇ, ਪਰ ਉਹ ਰਵਾਇਤੀ ਮਾਮਲਾ ਰਿਹਾ। ਉਸ ਤੋਂ ਬਾਅਦ ਫਿਰ ਆਖਿਆ ਗਿਆ ਕਿ ਜੀ ਇਹ ਨਾ ਤੁਸੀਂ ਵਕੀਲਾਂ ਨੂੰ ਲੈ ਕੇ ਆਓ, ਵਕੀਲਾਂ ਨੂੰ ਅੱਗੇ ਲਾਓ, ਇਹਨਾਂ ਨੂੰ ਸਿਆਸਤ 'ਚ ਲਿਆਓ। ਵਕੀਲਾਂ ਨੂੰ ਲਿਆਂਦਾ ਗਿਆ। ਹੁਕਮਰਾਨਾਂ ਨੇ ਆਪਣਾ ਧਰਮ ਤਖਤਾ ਜਿਹੜਾ ਆ ਉਹ ਬਚਾਉਣ ਵਾਸਤੇ ਕਨਸਟੀਟਿਊਸ਼ਨ ਬਦਲਾ ਕਰਕੇ ਮਰਜ਼ੀ ਦੇ ਜੱਜ ਲੈਣ ਦੇ। ਉਹ ਮਰਜ਼ੀ ਦੇ ਵਕੀਲ ਵੀ ਕੱਖ ਨਾ ਕਰ ਸਕੇ ਕਿਉਂਕਿ ਮਰਜ਼ੀ ਦੇ ਜੱਜ ਸਾਹਮਣੇ ਆ ਗਏ। ਹੁਣ ਇਮਰਾਨ ਖਾਨ ਸਾਹਿਬ ਅੰਦਰ ਦੇ ਅੰਦਰ ਨੇ, ਫਾਰਮੂਲੇ ਦੋਵੇਂ ਜਿਹੜੇ ਉਹ ਫੇਲ ਹੋ ਗਏ ਨੇ। ਇਹਨਾਂ ਮਾਮਲਿਆਂ ਦੇ ਉੱਤੇ ਹੋਣਾ ਜਿਹੜਾ ਇਹ ਇਧਰੋਂ ਵੀ ਬਿਆਨ ਆ ਰਿਹਾ, ਉਧਰੋਂ ਵੀ ਆ ਰਿਹਾ। ਪਹਿਲਾਂ ਹਲੀਮਾ ਖਾਨ ਹੋਣੇ ਨੇ ਜਿਹੜੀਆਂ ਉਹਨਾਂ ਦੇ ਇਸ ਮਾਮਲੇ ਦੇ ਉੱਤੇ ਪਿਛਲੇ ਜਿਹੜੇ KPK ਸੂਬੇ ਦੇ ਅਮੀਨ ਖਾਨ ਗੰਡਾਪੁਰ CM ਸਨ, ਉਹਨਾਂ ਦੇ ਨਾਲ ਵੀ ਅਣਬਣ ਹੋਈ, ਮੂੰਹ ਮਾਰੀ ਵੀ ਹੋਈ, ਉਹਨਾਂ ਨੂੰ ਬਦਲਾਇਆ ਵੀ ਗਿਆ। ਹੁਣ ਫੇਰ ਆਖਿਆ ਗਿਆ ਹੈ ਕਿ ਇਹ ਜਿਹੜੀ ਲੀਡਰਸ਼ਿਪ ਹੈ ਇਹ ਕਿੱਥੇ ਆ, ਜਿਨ੍ਹਾਂ ਨੇ ਇਮਰਾਨ ਖਾਨ ਦਾ ਨਜ਼ਰੀਆ ਜਿਹੜਾ ਉਹਦੇ ਤੇ ਵੋਟ ਲਿਆ, ਤੇ ਜੇ ਇਮਰਾਨ ਖਾਨ ਦੇ ਨਜ਼ਰੀਏ ਦਾ ਭਾਰ ਨਹੀਂ ਚੁੱਕ ਸਕਦੇ ਤੇ ਪਰਾਂ ਹੋ ਜਾ। ਠੀਕ ਹੈ। ਪਾਕਿਸਤਾਨੀ ਸੈਨੇਟ ਨੇ ਇੱਕ ਮਤਾ ਮਨਜ਼ੂਰ ਕੀਤਾ ਹੈ ਕਿ ਜਦੋਂ ਕਿਸੇ ਵੀ ਜੁਰਮ 'ਚ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਏ ਤੇ ਉਹਦੇ ਵਾਲੀ ਵਾਰਸਾਂ ਨੂੰ ਇਤਲਾਹ ਜ਼ਰੂਰ ਦਿੱਤੀ ਜਾਏ। ਕੀ ਜਾਣਕਾਰੀ ਮਸੂਦ ਇਸ ਬਾਰੇ? ਇਹ ਜਾਣਕਾਰੀ ਵੱਲ ਜਾਣ ਤੋਂ ਪਹਿਲਾਂ ਪ੍ਰਵੀਨ ਮੈਂ ਇਹ ਦੱਸਦਾ ਜਾਵਾਂ ਕਿ ਪਾਕਿਸਤਾਨ 'ਚ ਗਵਾਚੇ ਲੋਕਾਂ ਦਾ ਮੁੱਦਾ, ਖਾਸ ਕਰ ਬਲੋਚਿਸਤਾਨ ਤੋਂ ਗਵਾਚੇ ਲੋਕ ਨੇ ਜਿਹੜੇ, ਜਿਨ੍ਹਾਂ ਨੂੰ ਇਹ ਆਖਿਆ ਜਾ ਰਿਹਾ ਕਿ ਕਿਸੇ ਕਾਇਦੇ ਕਾਨੂੰਨ ਦੇ ਤਹਿਤ ਬਸ ਉਹਨਾਂ ਨੂੰ ਚੁੱਕ ਲਿਆ ਜਾਂਦਾ, ਫਿਰ ਉਹਨਾਂ ਦਾ ਪਤਾ ਨਹੀਂ ਲੱਗਦਾ। ਪਾਕਿਸਤਾਨੀ ਸਰਕਾਰ ਦਾ ਇਹ ਆਖਣਾ ਕਿ ਇਹਨਾਂ ਨੂੰ ਚੁੱਕਿਆ ਨਹੀਂ ਜਾਂਦਾ, ਇਹ ਅੱਤਗਰਦਾਂ ਜਾ ਕੇ ਰਲਦੇ ਨੇ, ਸਾਡੇ ਤੇ ਹਮਲਾ ਕਰਦੇ ਨੇ, ਉਸ ਤੋਂ ਬਾਅਦ ਇਹਨਾਂ ਦੇ ਘਰ ਵਾਲੇ ਇਤਜਾਜ ਕਰਦੇ ਨੇ, ਸਾਡੇ ਲੋਕ ਗਵਾਚੇ ਨੇ, ਮਿਸਿੰਗ ਪਰਸਨਸ ਨਹੀਂ। ਇਹ ਰੋਲੇ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਇੱਕ ਪ੍ਰੈਸ਼ਰ ਹੈ ਪਾਕਿਸਤਾਨੀ ਸਰਕਾਰ ਦੇ ਉੱਤੇ ਕਿ ਇਹਨਾਂ ਲੋਕਾਂ ਨੂੰ ਕੇਸ ਕਾਇਦੇ ਕਾਨੂੰਨ, ਕੋਈ ਕਾਨੂੰਨ 'ਚ ਖਰਾਬੀਆਂ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰੋ। ਸਰਕਾਰ ਤੇ ਜਦੋਂ ਇੰਟਰਨੈਸ਼ਨਲ ਦਬਾਅ ਵਧਿਆ ਤੇ ਫਿਰ ਪਾਕਿਸਤਾਨੀ ਸੈਨੇਟ ਨੇ ਫੌਜਦਾਰੀ ਜ਼ਾਬਤਾ 1898 ਦਾ ਹੈ, ਯਾਨੀ ਅੱਜ ਤੋਂ ਕੋਈ 125 ਸਾਲ ਪੁਰਾਣਾ ਹੈ, ਜਿਹੜਾ ਉਹਦੇ 'ਚ ਕੁਝ ਬਦਲਾਅ ਨੇ ਜਿਹੜੇ ਉਹਨਾਂ ਦੀ ਮਨਜ਼ੂਰੀ ਦਿੱਤੀ ਹੈ ਕਿ ਜਦੋਂ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਉਹਨੂੰ ਇਹ ਹੱਕ ਹੈ ਕਿ ਉਹਦੇ ਪਿਛਲੇ ਨੇ ਜਿਹੜੇ, ਉਹਦੇ ਘਰ ਵਾਲੇ ਨੇ ਜਿਹੜੇ, ਜਾਂ ਉਹਦੇ ਜ਼ਿੰਮੇਦਾਰ ਨੇ ਜਿਹੜੇ, ਉਹਨਾਂ ਨੂੰ ਇਤਲਾਹ ਦਿੱਤੀ ਜਾਏ। ਔਰ ਜਦੋਂ ਉਹਨੂੰ ਪੁਲਿਸ ਗ੍ਰਿਫਤਾਰ ਕਰੇਗੀ, ਇੱਥੇ ਵੀ ਹੁਣ ਸਰਕਾਰ ਗੋਲਮੋਲ ਕਰ ਗਈ ਹੈ, ਮਾਮਲੇ ਬੜੇ ਖਰਾਬ ਨੇ, ਇਹ ਐਵੇਂ ਬਿੱਲ ਨਹੀਂ ਮਨਜ਼ੂਰ ਹੋਇਆ। ਚਲਾਕੀਆਂ 4-5 ਇਹਦੇ 'ਚ ਨਜ਼ਰ ਆਉਂਦੀਆਂ ਨੇ ਜੋ ਮੇਰਾ ਨਜ਼ਰੀਆ ਹੈ। ਪਹਿਲਾ ਤਾਂ ਇਹ ਕਿ SHO ਆ ਜਿਹੜਾ, ਜਾਂ ਜਿਹੜਾ ਗ੍ਰਿਫਤਾਰ ਕਰਨ ਵਾਲਾ ਪੁਲਿਸ ਆਫੀਸਰ ਜਾਂ ਜ਼ਿੰਮੇਦਾਰ ਆ, ਉਹਨੂੰ ਜਦੋਂ ਤੱਕ SP ਨਾ ਰੋਕੇ ਉਦੋਂ ਤੱਕ ਉਹਨੇ ਰੁਕਣਾ ਨਹੀਂ, ਉਹਨੇ ਇਤਲਾਹ ਦੇਣੀ। SP ਦਾ ਕਹਿਣਾ ਕੋਈ ਵੱਡੀ ਗੱਲ ਹੋ ਗਈ ਨਾ ਕਰ, ਨਹੀਂ ਹੋਏਗਾ। ਇਹ ਵੇਖੋ ਨਾ ਕਿਹੜੀ ਵੱਡੀ ਗੁੰਝਲ। ਦੂਜਾ, ਸਿਰਫ ਫੋਰਸਿਸ ਦੇ ਵਿੱਚ ਪੁਲਿਸ ਨੂੰ ਆਖਿਆ ਗਿਆ, ਅੱਛਾ, ਲਾਈਨ ਐਨਫੋਰਸਮੈਂਟ ਏਜੰਸੀਜ਼ ਨੇ ਜਿਹੜੀਆਂ, ਇਹਨਾਂ 'ਚ ਆਰਮੀ ਫੋਰਸਿਸ ਨੇ ਜਿਹੜੀਆਂ ਉਹ, ਔਰ ਇੰਟੈਲੀਜੈਂਸ ਏਜੰਸੀਆਂ ਨਹੀਂ ਹੈ। ਅੱਛਾ, ਠੀਕ ਹੈ, ਲਿਹਾਜ਼ਾ ਉਹਨਾਂ ਨੂੰ ਖੁੱਲੀ ਛੁੱਟੀ ਹੈ, ਉਹਨਾਂ ਦੇ ਉੱਤੇ ਕਦਗਨ ਨਹੀਂ ਆਈ। ਤੀਸਰੀ ਗੱਲ ਇਹ ਹੈ ਕਿ ਇਹ ਇਤਲਾਹ ਦੇ ਵੀ ਦਿੱਤੀ ਗਈ, ਇਹ ਸਭ ਕੁਝ ਹੋ ਵੀ ਗਿਆ, ਫਿਰ ਇਹ ਅੱਗੇ ਸਾਰੇ ਮਾਮਲੇ ਨੇ ਜਿਹੜੇ ਇਹ ਕਿਦਾਂ ਤੁਰਨਗੇ, ਇਸ ਬਾਰੇ ਮਾਮਲੇ ਚੁੱਪ ਨੇ। ਉਸ ਤੋਂ ਅਗਲੀ ਗੱਲ, ਉਹ ਕਹਿੰਦੇ ਨੇ ਸੱਪ ਵੀ ਮਰ ਜੇ ਲਾਠੀ ਵੀ ਨਾ ਟੁੱਟੇ। ਇਹ ਇੰਟਰਨੈਸ਼ਨਲ ਪ੍ਰੈਸ਼ਰ ਹੈ ਜਿਹੜਾ ਇਹਨੂੰ ਰਿਲੀਜ਼ ਕਰਨ ਵਾਸਤੇ ਹਜੇ ਸੈਨੇਟ ਤੋਂ ਮਨਜ਼ੂਰ ਕੀਤਾ ਗਿਆ, ਜਦ ਕਿ ਇਹਦੀ ਨੈਸ਼ਨਲ ਅਸੈਂਬਲੀ ਤੋਂ ਮਨਜ਼ੂਰੀ ਔਰ ਪਾਕਿਸਤਾਨੀ ਪ੍ਰੈਜ਼ੀਡੈਂਟ ਤੋਂ ਮਨਜ਼ੂਰੀ ਹੋਏਗੀ ਤੇ ਇਹ ਲਾਗੂ ਹੋਏਗਾ। ਔਰ ਫਿਰ ਇਹਨੂੰ ਮਨਜ਼ੂਰ ਕਰਕੇ ਕੀ ਗਿਆ ਕਿ ਇਹਦਾ ਲਾਗੂ ਹੋਣਾ ਸਿਰਫ ਇਸਲਾਮਾਬਾਦ ਤੱਕ ਆ, ਬਾਕੀ ਸੂਬੇ, ਬਾਕੀ ਪਾਕਿਸਤਾਨ ਤੇ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਕੀ ਗੱਲ ਹੋਈ? ਮਤਲਬ ਕੀ ਗੱਲ ਹੋਈ? ਮਤਲਬ ਕਿ ਉਹਨਾਂ ਨੇ ਇਹ ਹੁਣ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਕੋਈ ਖਬਰਾਂ ਆਉਣਗੀਆਂ ਕਿ ਇਸਲਾਮਾਬਾਦ ਤੋਂ ਅੱਡ ਬਾਕੀ ਪਾਕਿਸਤਾਨ 'ਚੋਂ ਬੰਦੇ ਨਹੀਂ ਚੁੱਕੇਗੇ, ਯਾਨੀ ਇਸਲਾਮਾਬਾਦ 'ਚੋਂ ਜਿਹੜਾ ਬੰਦਾ ਗਵਾਚੇਗਾ ਉਹਦੇ ਉੱਤੇ ਕਾਨੂੰਨ ਜਿਹੜਾ ਇਹਦੀ ਇੰਪਲੀਮੈਂਟੇਸ਼ਨ ਹੋਏਗੀ ਉਦੋਂ ਜਦੋਂ ਨੈਸ਼ਨਲ ਅਸੈਂਬਲੀ ਔਰ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੇ ਜਿਹੜੇ ਇਹਦੀ ਇਜਾਜ਼ਤ ਦੇਣਗੇ। ਔਰ ਸਿਰਫ ਇਹ ਪੁਲਿਸ ਦੇ ਬਾਰੇ ਹੈ, ਬਾਕੀ ਫੋਰਸਿਸ, ਬਾਕੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹ ਇਸ ਘੇਰੇ 'ਚ ਨਹੀਂ ਆਉਂਦੀਆਂ। ਔਰ ਇਹ ਕਾਨੂੰਨ ਸਿਰਫ ਇਸਲਾਮਾਬਾਦ ਦੀਆਂ ਹੱਦਾਂ ਤੱਕ ਲਾਗੂ ਹੋਏਗਾ। ਅਜੀਬ ਜਿਹਾ ਹੀ ਕਾਨੂੰਨ ਹੈ ਜੀ, ਇਹ ਤੇ ਇੱਕ ਨਵੀਂ ਗੁੰਝਲ ਹੈ। ਇਟਲੀ ਨੇ ਪਾਕਿਸਤਾਨ ਲਈ ਜਿਹੜੇ 10,500 ਵੀਜ਼ਿਆਂ ਦਾ ਐਲਾਨ ਕੀਤਾ ਹੈ, ਉਹਦੇ ਚਰਚੇ ਤਾਂ ਬੜੇ ਸੁਣੇ ਮਸੂਦ, ਪਰ ਅਜੇ ਤੱਕ ਇੱਕ ਵੀ ਬੰਦਾ ਪਾਕਿਸਤਾਨੀ ਜਿਹੜਾ ਇਟਲੀ ਨਹੀਂ ਆਪੜਿਆ। ਤੇ ਇਹਦੇ ਨਾਲ ਇੱਕ ਹੋਰ ਖਬਰ ਵੀ ਸਾਹਮਣੇ ਆਈ ਜੀ, ਬਰਤਾਨੀਆ ਨੇ ਪਾਕਿਸਤਾਨ ਲਈ ਨਵਾਂ ਵੀਜ਼ਾ ਸ਼ੁਰੂ ਕੀਤਾ ਹੈਗਾ। ਇਹ ਕੀ ਹੈ?
ਇਹ ਪ੍ਰਵੀਨ ਪਹਿਲੀ ਗੱਲ ਤੇ ਇਹ ਕਿ ਇਹ ਐਲਾਨ ਇਟਲੀ ਦੀ ਸਰਕਾਰ ਵੱਲੋਂ ਪਿਛਲੇ ਸਾਲ ਕੀਤਾ ਗਿਆ ਪਿਛਲੇ ਸਾਲ ਕੀਤਾ ਗਿਆ ਔਰ ਹਜੇ ਤੱਕ ਇਹਦੇ ਤੇ ਨਹੀਂ ਹੋਇਆ। ਇਸ ਵੇਲੇ ਪਾਕਿਸਤਾਨ ਦੇ ਇੰਟੀਰੀਅਰ ਫੈਡਰਲ ਮਿਨਿਸਟਰ ਨੇ ਮੋਹਸਨ ਨਕਵੀ ਹੋਣੇ ਉਹ ਨੇ ਇਟਲੀ ਦੇ ਸਰਕਾਰੀ ਫੇਰੇ ਤੇ, ਜਿੱਥੇ ਉਹਨਾਂ ਦੇ ਇਟਲੀ ਦੇ ਇੰਟੀਰੀਅਰ ਮਿਨਿਸਟਰ ਨੇ ਨਾ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ, ਮੁਲਾਕਾਤ ਹੋਈ ਹੈ ਔਰ ਇਟਲੀ ਦੇ ਇਹ ਜਿਹੜੇ ਹੈ ਨੇ ਮੈਟੀਓ ਪੈਂਟੇਡੋਸੀ ਹੋਣੇ ਇਹ ਇਹਨਾਂ ਦਾ ਨਾਮ ਹੈ, ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲੇ ਤੇ ਗੱਲ ਹੋਈ ਕਿ ਇਨਲੀਗਲ ਇਮੀਗ੍ਰੇਸ਼ਨ ਹੈ ਜਿਹੜੀ ਉਹਦੇ ਬਾਰੇ ਇੱਕ ਕੰਮ ਸ਼ੁਰੂ ਹੋਇਆ ਸੀ 2023 ਚ ਜਦੋਂ ਪ੍ਰਵੀਨ ਇੱਕ ਕਸ਼ਤੀ ਉਲਟੀ ਸੀਗੀ ਤੇ ਉਹਦੇ ਵਿੱਚ ਸੈਂਕੜਾ ਪਾਕਿਸਤਾਨੀ ਨੇ ਜਿਹੜੇ ਲੀਬੀਆ ਚ ਡੁੱਬ ਕੇ ਮਰ ਗਏ ਸਨ ਔਰ ਕੋਸਟ ਗਾਰਡ ਨੇ ਜਿਹੜੇ ਉਹਨਾਂ ਨੇ ਡੁੱਬ ਕੇ ਮਰਨ ਦਿੱਤਾ, ਉਹਨਾਂ ਨੂੰ ਬਚਾਇਆ ਨਹੀਂ ਸੀ। ਉਸ ਤੋਂ ਬਾਅਦ ਫਿਰ ਮਾਮਲਾ ਉੱਠਾ। ਇਹ ਇਨਲੀਗਲ ਇਮੀਗ੍ਰੇਸ਼ਨ ਹੈ ਜਿਹੜੀ ਇਹਦੇ ਉੱਤੇ ਰੋਕ ਵਾਸਤੇ ਇੱਕ ਤੇ ਹੰਗੂਰਾ ਭਰਿਆ ਗਿਆ। ਨੰਬਰ 2 ਜਿਹੜੇ ਨੇ ਨਾ ਇਹਨਾਂ ਕੰਮਾਂ ਦੇ ਨਾਲ ਜੁੜੇ ਲੋਕ ਹੁਣ ਇਟਲੀ ਨੇ ਕਿਹਾ ਕਿ ਅਸੀਂ 3 ਸਾਲਾਂ ਚ 10,500 ਬੰਦਾ ਸੱਦਾਂਗੇ, ਯਾਨੀ 1 ਸਾਲ ਦਾ 3,500 ਬੰਦਾ। ਇਹ ਦੋ ਤਰ੍ਹਾਂ ਦੇ ਵੀਜ਼ੇ ਨੇ, ਇੱਕ ਤੇ ਸੀਜ਼ਨਲ ਉਹ ਇਹ 1000 ਵੀਜ਼ਾ ਆ ਜਿਹੜਾ ਹਰ ਸਾਲ ਦਿੱਤਾ ਜਾਏਗਾ ਔਰ 2000 ਵੀਜ਼ਾ ਆ ਜਿਹੜਾ ਨॉन ਸੀਜ਼ਨਲ ਹੈ, ਯਾਨੀ ਐਸੇ ਕੰਮ ਜਿਹੜੇ ਲਗਾਤਾਰ ਪੂਰਾ ਸਾਲ ਚੱਲਨੇ 12 ਮਹੀਨੇ ਉਹਨਾਂ ਦੇ 2000 ਵੀਜ਼ੇ ਨੇ ਤੇ ਜਿਹੜੇ ਸੀਜ਼ਨਲ ਨੇ ਉਹਨਾਂ ਦਾ 1000 ਵੀਜ਼ਾ ਆ। ਹੁਣ ਲੇਬਰ ਮਾਰਕੀਟ ਨੂੰ ਪੂਰੀਆਂ ਕਰਨ ਵਾਸਤੇ ਮੋਹਸਨ ਨਕਵੀ ਹੋਣੇ ਉੱਥੇ ਨੇ ਗੱਲਬਾਤ ਹੋ ਰਹੀ ਹੈ, ਜਦ ਕਿ ਇਟਲੀ ਦੀ ਇਸ ਟੀਮ ਨੇ ਪਾਕਿਸਤਾਨ ਆ ਕੇ ਜ਼ਿੰਮੇਦਾਰਾਂ ਦੇ ਨਾਲ ਸਾਰੇ ਕਾਗਜ਼ੀ ਕਾਰਵਾਈ ਹੈ ਜੋ ਵੀ ਕਾਨੂੰਨੀ ਜ਼ਾਬਤੇ ਨੇ ਉਹ ਪੂਰੇ ਕਰਨੇ ਸਨ। ਹਜੇ ਤੱਕ ਕੋਈ ਨਹੀਂ ਹੋਈ ਮੀਟਿੰਗ, ਨਹੀਂ ਪਾਕਿਸਤਾਨੀ ਸਰਕਾਰ ਅਰੇਂਜ ਕਰ ਸਕੀ ਤੇ ਕੰਮ ਅੱਗੇ ਕਦੋਂ ਤੁਰਨਾ ਹੈ? ਜਦੋਂ ਫਿਕਰ ਹੋਵੇ ਨਾ ਕੌਮ ਦੀ, ਆਪਣੇ ਲੋਕਾਂ ਦੀ, ਉਹਨਾਂ ਦੇ ਵਾਸਤੇ ਕੋਈ ਭਲਾ ਕਰਨ ਦੀ ਤੇ ਫਿਰ ਇਹ ਮਾਮਲੇ ਹੁੰਦੇ ਨੇ। ਇਹ ਖਟਾਈ ਚ ਨੇ ਕੁਝ ਲੋਕ ਜਿਹੜੇ ਇੰਟਰਨੈਸ਼ਨਲ ਰੋਜ਼ਗਾਰ ਦੇ ਕੰਮਾਂ ਵਾਲੇ ਨੇ, ਜਿਹੜੇ ਏਜੰਟ ਵੀ ਨੇ ਜਾਂ ਕੋਈ ਵੀ ਨਾਮ ਦੇ ਦੋ, ਕੋਈ ਜੈਨੂਇਨ ਕੰਮ ਕਰਨ ਦੇ ਨੇ, ਉਹਨਾਂ ਦਾ ਕਹਿਣਾ ਕਿ ਸਰਕਾਰ ਇੱਥੇ ਨੀਅਤ ਖੋਟੀ ਕਰਕੇ ਬੈਠੀ। ਯੂਰਪ ਦੇ ਕਿਸੇ ਵੀ ਮੁਲਕ ਦਾ ਜਦੋਂ ਵੀਜ਼ਾ ਆਏਗਾ ਤੇ ਸਰਕਾਰ ਦੀ ਕੋਸ਼ਿਸ਼ ਹੋਏਗੀ ਕਿ ਆਪਣੇ ਲੋਕਾਂ ਨੂੰ ਅਕੋਮੋਡੇਟ ਕੀਤਾ ਜਾਏ। ਇਹ ਵਜ਼ੀਰਾਂ ਮਸ਼ੀਰਾਂ ਦੇ ਰਿਸ਼ਤੇਦਾਰ, ਭੈਣ ਭਰਾ ਜਾਂ ਉਹਨਾਂ ਦੇ ਅੱਗੋਂ ਬੱਚੇ ਨੇ ਨਾ ਜਿਹੜੇ ਚਹੇਤੇ ਨੇ ਜਿਹੜੇ, ਇਹ ਸਿਰਫ ਉਹ ਹੀ ਯੂਰਪ ਜਾਣੇ ਨੇ। ਹੁਣ ਸਰਕਾਰ ਨੇ ਕਰਨਾ ਕੀ ਹੈ, ਉਹਨਾਂ ਨੇ ਆਖਿਆ ਕਿ ਇਹਦੇ ਲਈ ਇੱਕ ਡਿਸਪਲਿਨ ਬਣਨਾ ਚਾਹੀਦਾ। ਇੱਕ ਪੋਸਟ ਆ ਉਹਦੇ ਵਾਸਤੇ ਸਿਰਫ 2 ਬੰਦੇ ਨੇ ਜਿਹੜੇ ਉਹਨਾਂ ਨੂੰ ਨੋਮੀਨੇਟ ਕੀਤਾ ਜਾਏ। ਇੱਥੇ ਸੈਂਕੜਾ ਦਰਖਾਸਤਾਂ ਆ ਜਾਣੀਆਂ, ਹਰ ਦਰਖਾਸਤ ਦੇ ਨਾਲ ਰੁਪਈਆ 1000 ਫੀਸ ਹੋ ਜਾਣੀ ਹੈ। 1000 ਫੀਸ ਆ, 1000 ਦਰਖਾਸਤ ਆ ਗਈ ਹੈ, ਲੱਖ ਰੁਪਈਆ ਸਰਕਾਰ ਦੇ ਅਕਾਊਂਟ 'ਚ ਆ ਗਿਆ ਨਾ। ਉਸ ਤੋਂ ਬਾਅਦ ਫਿਰ ਛਾਂਟੀ ਹੋਣੀ ਹੈ, ਛਾਂਟੀ ਤੋਂ ਬਾਅਦ ਫਿਰ ਅੱਗੇ 2000 ਫੀਸ ਰੱਖ ਦਿੱਤੀ ਜਾਏਗੀ, ਬਣ ਗਿਆ ਰੁਪਈਆ 3 ਲੱਖ। ਉਸ ਤੋਂ ਬਾਅਦ ਇਹ ਲੋਕਾਂ ਦੀਆਂ ਮਜਬੂਰੀਆਂ ਤੋਂ ਫਾਇਦਾ ਚੁੱਕ ਕੇ ਖਜ਼ਾਨਾ ਵੀ ਭਰ ਲੈਣਾ ਤੇ ਫਿਰ ਐਂਡ ਤੇ ਉਹੀ 2 ਬੰਦੇ ਜਿਹੜੇ ਸਿਲੈਕਟ ਕੀਤੇ ਹੋਏ ਨੇ ਉਹਨਾਂ ਨੂੰ ਗਾਂਹ ਕਰ ਦੇਣਾ ਔਰ ਉਹਨਾਂ ਦੇ ਹੀ ਵੀਜ਼ੇ ਲੱਗਣੇ। ਇਹ ਬਦਕਿਸਮਤੀ ਹੈ। ਯੂਰਪ ਦੇ ਵੀਜ਼ੇ ਜਦੋਂ ਆਏ ਨੇ ਔਰ ਸਰਕਾਰ ਨੂੰ ਉਹ ਵੀਜ਼ੇ ਲਾਉਣ ਦਾ ਇਖਤਿਆਰ ਦਿੱਤਾ ਗਿਆ ਤੇ ਇਹ ਹੋਇਆ ਆ। ਚਾਹੀਦਾ ਇਹ ਹੈ ਇਟਲੀ ਦੀ ਸਰਕਾਰ ਨੂੰ ਕਿ ਉਹ ਆਜ਼ਾਦਾਨਾ ਤੌਰ ਤੇ ਇਹ ਡਾਇਰੈਕਟ ਪਾਕਿਸਤਾਨ 'ਚ ਜਿਹੜੇ ਏਜੰਟ ਨੇ ਉਹਨਾਂ ਨੂੰ ਦਵੇ ਔਰ ਉਹ ਏਜੰਟ ਨੇ ਜਿਹੜੇ ਉਹ 2 ਤੋਂ ਵੱਧ ਬੰਦਿਆਂ ਦੀ ਰਿਕਰੂਟਮੈਂਟ ਨਾ ਕਰਨ, ਦੋਵਾਂ ਨੂੰ ਅੱਗੇ ਭੇਜ ਦੇਣ। ਉਹ ਦੋਵੇਂ ਨੇ ਜਿਹੜੇ ਉਹ ਕ੍ਰਾਈਟੇਰੀਆ ਜਿਹੜਾ ਪੂਰਾ ਕਰਦੇ ਨੇ, ਇਹ ਨਹੀਂ ਕਿ 2 ਬੰਦੇ ਫੜੇ ਤੇ ਭੇਜ ਦਿੱਤੇ, ਕ੍ਰਾਈਟੇਰੀਆ ਰੱਖਿਆ ਜਾਏ, ਕ੍ਰਾਈਟੇਰੀਆ ਜਿਹੜੇ ਪੂਰੇ ਕਰਦੇ ਨੇ 2 ਭੇਜ ਦੇਣ, ਤਾਂ ਜੇ ਉਹਨਾਂ 'ਚੋਂ ਇੱਕ ਬੰਦਾ ਅਗਰ ਆਪਣਾ ਕੇਸ ਪੂਰਾ ਕਰਕੇ ਨਹੀਂ ਸਿਰੇ ਚੜਦਾ, ਕਿਰ ਜਾਂਦਾ ਤੇ ਦੂਜਾ ਬੰਦਾ ਜਿਹੜਾ ਉਹਨੂੰ ਹੋਵੇ। ਇਹ ਨਹੀਂ ਕਿ ਸੈਂਕੜਾਂ ਨੂੰ ਇਕੱਠਿਆਂ ਕਰ ਲਵੋ, ਹਜ਼ਾਰਾਂ ਦਰਖਾਸਤਾਂ ਲੈ ਲਵੋ, ਉਹਨਾਂ ਦੇ ਨਾਂ ਦੇ ਉੱਤੇ ਪੈਸੇ ਵਟੋਰ ਲਵੋ, ਲੋਕਾਂ ਦੀਆਂ ਮਜਬੂਰੀਆਂ ਨਾਲ ਵੀ ਖੇਡ ਲਵੋ ਔਰ ਉਸ ਤੋਂ ਬਾਅਦ ਫਿਰ ਕਿਸੇ ਵਜ਼ੀਰ ਮਸ਼ੀਰ ਜਾਂ ਜ਼ੋਰ ਵਾਲੇ ਦਾ ਜਿਹੜਾ ਉਹ ਧੀ ਭੈਣ ਪੁੱਤਰ ਭਰਾ ਬੱਚਾ ਜਿਹੜਾ ਹੈ ਉਹ ਬਾਹਰ ਜਾਏਗਾ। ਇਹਦੇ ਨਾਲ ਆਮ ਬੰਦੇ ਨੂੰ ਫਾਇਦਾ ਨਹੀਂ ਪਹੁੰਚਣਾ। ਇਹ ਖਬਰਾਂ ਸਾਹਮਣੇ ਆ ਰਹੀਆਂ ਜੀ। ਸੁਣਿਆ ਪਾਕਿਸਤਾਨ 'ਚ ਅਲ ਜਜ਼ੀਰਾ ਟੀਵੀ ਤੇ ਪਾਬੰਦੀ ਲੱਗ ਗਈ। ਜੀ ਬਿਲਕੁਲ, ਅਲ ਜਜ਼ੀਰਾ ਟੀਵੀ ਦੇ ਉੱਤੇ ਪਾਬੰਦੀ ਲੱਗ ਗਈ ਔਰ ਗੈਰ ਐਲਾਨੀਆਂ ਲੱਗ ਗਈ। ਪਾਕਿਸਤਾਨੀ ਸਰਕਾਰ ਵੱਲੋਂ ਇਹਦਾ ਐਲਾਨ ਨਹੀਂ ਕੀਤਾ ਗਿਆ। ਅਲ ਜਜ਼ੀਰਾ ਟੀਵੀ ਦੇ ਉੱਤੇ ਦੁਨੀਆ ਭਰ 'ਚ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਪਾਬੰਦੀਆਂ ਨੇ ਜਿਹੜੀਆਂ ਉਹ ਪ੍ਰਵੀਨ ਲੱਗੀਆਂ ਨੇ। ਪਾਕਿਸਤਾਨੀ ਸਰਕਾਰ ਇਹ ਸਮਝਦੀ ਹੈ ਇਸ ਪਾਬੰਦੀ ਦੀ ਜਿਹੜੀ ਵਜ੍ਹਾ ਹੈ ਉਹ ਇਹ ਹੈ ਕਿ ਪਾਕਿਸਤਾਨੀ ਸਰਕਾਰ ਦਾ ਜਾਂ ਹੁਕਮਰਾਨ ਧੜੇ ਦਾ ਜਾਂ ਫੌਜ ਦਾ ਜਿਹੜਾ ਬਿਆਨੀਆ ਹੈ ਅਲ ਜਜ਼ੀਰਾ ਉਹਦੇ ਨਾਲ ਮੈਚ ਨਹੀਂ ਰੱਖਦਾ। ਅੱਛਾ, ਖਬਰਾਂ ਤੇ ਅਸੀਂ ਇਹੋ ਜਿਹੀਆਂ ਕੋੜੀਆਂ ਦਿੰਦੇ ਹਾਂ, ਹੁਣ ਸਾਡੀ ਪਾਲਿਸੀ ਵੀ ਭੈੜੀ ਨਾ ਲੱਗ ਜਾਵੇ ਕਿ ਪੰਜਾਬੀ ਰੇਡੀਓ USA ਵੀ ਦੁਖਨਦਾਇਕ ਪਵੇ। ਇਸ ਕਾਰਨ ਪਾਕਿਸਤਾਨ ਭਰ ਦੇ ਕੇਬਲ ਆਪਰੇਟਰਸ ਨੇ ਜਿਹੜੇ ਪੈਮਰਾ ਦਾ ਮਹਿਕਮਾ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਉਹਦੇ ਜ਼ਰੀਏ ਪਾਬੰਦ ਕੀਤਾ ਹੈ ਕਿ ਮੁਲਕ ਭਰ ਦੇ ਵਿੱਚ ਕਿਤੇ ਵੀ ਕੋਈ ਵੀ ਕੇਬਲ ਆਲਾ ਅਲ ਜਜ਼ੀਰਾ ਟੀਵੀ ਹੈ ਜਿਹੜਾ ਉਹਨੂੰ ਨਾ ਵਿਖਾਏ। ਠੀਕ ਹੈ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।